ਤਾੜ ਸਾਹਿਬ ਇਹ ਦੱਸੋ ਕਿ ਜਿਹੜੇ ਮੁਜ਼ਾਕਰਾਤ ਹੋਏ ਨੇ ਇਸਲਾਮਾਬਾਦ ਵਿੱਚ ਉਹਨਾਂ ਦੇ ਹਵਾਲੇ ਨਾਲ ਸਭ ਤੋਂ ਪਹਿਲਾਂ ਤਾਂ ਮੈਂ ਚਾਹਾਂਗਾ ਆਪਣਾ ਤੁਸੀਂ ਜਿਹੜਾ ਹੈ ਜ਼ਰੂਰ ਮੌਕਫ ਦਿਓ ਤੇ ਇਹ ਵੀ ਦੱਸ ਦਿਓ ਕਿ ਕਿਆ ਇਹਨਾਂ ਦਾ ਕੋਈ ਇੱਕ ਔਰ ਦੌਰ ਵੀ ਹੋ ਸਕਦਾ ਹੈ, ਇਹ ਮੁਜ਼ਾਕਰਾਤ ਨਤੀਜਾ ਖੇਜ਼ ਸਾਬਿਤ ਹੋ ਸਕਦੇ ਨੇ ਜਾਂ ਇਹਨਾਂ ਤੋਂ ਕੋਈ ਬਿਹਤਰ ਮੁਸਬਤ ਪੇਸ਼ਰਫਤ ਹੋ ਸਕਦੀ ਹੈ? ਸ਼ਾਇਦ ਭਾਈ ਤੁਸੀਂ ਬੜਾ ਇੰਟਰਸਟਿੰਗ ਕੁਐਸਚਨ ਕੀਤਾ ਹੈ। ਮੈਂ ਸਮਝਣਾ ਕਿ ਮੈਂ ਤਿੰਨ ਇਲੈਕਸ਼ਨ ਕੰਪੇਨਸ ਦੇ ਵਿੱਚ ਆਫੀਸ਼ੀਅਲ ਕੈਪੈਸਿਟੀ 'ਚ ਕੰਮ ਕਰਦਾ ਰਿਹਾ ਡੋਨਾਲਡ ਟਰੰਪ ਸਾਹਿਬ ਨਾਲ, ਪ੍ਰੈਜ਼ੀਡੈਂਟ ਟਰੰਪ ਸਾਹਿਬ ਨਾਲ। ਬਲਕਿ ਮੈਨੂੰ ਤੇ ਇੱਥੋਂ ਤੱਕ ਸ਼ਰਫ ਹਾਸਲ ਹੈ ਕਿ 2020 ਦੇ ਇਲੈਕਸ਼ਨ ਦੇ ਵਿੱਚ ਮੇਰਾ ਇੰਟਰੋਡਕਸ਼ਨ ਔਰ ਮੇਰੀ ਪਿਕਚਰ ਜਿਹੜੀ ਹੈ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਦਾ ਵੀ ਹਿੱਸਾ ਸੀ। ਅੱਛਾ, ਹੁਣ ਤੁਹਾਨੂੰ ਮੈਂ ਮਾਜ਼ੀ 'ਚ ਲਿਜਾਣਾ ਚਾਹੁੰਦਾ ਕਿ ਪ੍ਰੈਜ਼ੀਡੈਂਟ ਟਰੰਪ ਸਾਹਿਬ ਨੇ ਇਲੈਕਸ਼ਨ ਲੜਿਆ ਸੀ ਇੱਕ ਪੀਸ ਲਵਿੰਗ ਪ੍ਰੈਜ਼ੀਡੈਂਟ ਦੇ ਉਮੀਦਵਾਰ ਦੇ ਬੇਸ ਤੇ। ਫਿਰ ਹਮੇਸ਼ਾ ਐਂਟੀ ਵਾਰ ਜਿਹੜਾ ਉਹ ਗੱਲਾਂ ਕਰਦੇ ਸਨ ਔਰ ਬਿਲਖਸੂਸ ਇਰਾਕ ਨੂੰ ਹਮੇਸ਼ਾ ਕ੍ਰਿਟਿਸਾਈਜ਼ ਕਰਦੇ ਸਨ ਕਿ ਇਰਾਕ ਜਿਹੜੀ ਕਿੱਡੀ ਵੱਡੀ ਗਲਤੀ ਸੀ ਅਮਰੀਕਾ ਦੇ ਜਾਣ ਦੀ। ਫਿਰ ਉਸ ਤੋਂ ਬਾਅਦ ਫਾਲ ਆਫ ਕਾਬਲ ਨੂੰ ਬੜਾ ਹਮੇਸ਼ਾ ਕ੍ਰਿਟਿਸਾਈਜ਼ ਕਰਦੇ ਸਨ। ਫਿਰ ਤੁਹਾਨੂੰ ਲਿਜਾਣਾ ਚਾਹਾਂਗਾ ਕਿ ਪ੍ਰੈਜ਼ੀਡੈਂਟ ਟਰੰਪ ਹਮੇਸ਼ਾ 8 ਮਹੀਨੇ 'ਚ 8 ਜੰਗਾਂ ਰੋਕਣ ਦਾ ਕ੍ਰੈਡਿਟ ਲੈਂਦੇ ਰਹੇ। ਫਿਰ ਉਸ ਤੋਂ ਬਾਅਦ ਨੋਬਲ ਪੀਸ ਪ੍ਰਾਈਜ਼ ਦੇ ਉਮੀਦਵਾਰ ਬਣ ਗਏ ਔਰ ਫਿਰ ਉਸ ਤੋਂ ਬਾਅਦ ਬੋਰਡ ਆਫ ਪੀਸ ਬਣਾਇਆ ਗਿਆ। ਇਹਨਾਂ ਸਾਰੀਆਂ ਚੀਜ਼ਾਂ 'ਚ ਕਾਮਨ ਕੀ ਸੀ? ਪੀਸ ਜੀ। ਔਰ ਉਹਨਾਂ ਦੇ ਪਹਿਲੇ ਜਿਹੜੇ 4 ਸਾਲ ਸਨ ਉਹਦੇ ਜੰਗ ਵੀ, ਉਹਨਾਂ ਦਾ ਜਿਹੜਾ ਟਰੰਪ 1.0 ਸੀ ਉਹਦੇ ਵੀ ਕੋਈ ਜੰਗ ਨਹੀਂ ਸੀ। ਲੇਕਿਨ ਅੱਜ ਇਸ ਹਾਲਾਤ ਤੇ ਅਸੀਂ ਕਿਵੇਂ ਪਹੁੰਚੇ ਹਾਂ, ਇਹ ਬੜਾ ਇੰਟਰਸਟਿੰਗ ਕੁਐਸਚਨ ਹੈ। ਔਰ ਮੈਂ ਖੁਦ ਇੱਕ ਐਂਟੀ ਵਾਰ ਪਰਸਨ ਹਾਂ ਔਰ ਡੋਨਾਲਡ ਟਰੰਪ ਸਾਹਿਬ ਦੀ ਮੂਵਮੈਂਟ ਦਾ ਨਾਮ ਸੀ ਮੈਗਾ, ਮੇਕਿੰਗ ਅਮਰੀਕਾ ਗ੍ਰੇਟ ਅਗੇਨ, ਅਮਰੀਕਾ ਫਸਟ। ਠੀਕ ਹੈ। ਅੱਜ ਲੋਕੀ ਕਨਫਿਊਜ਼ ਨੇ ਅਮਰੀਕਨ ਕਿ ਇਜ਼ਰਾਈਲ ਫਸਟ ਹੈ ਜਾਂ ਅਮਰੀਕਾ ਫਸਟ ਹੈ। ਇਹ ਜੰਗ ਅਮਰੀਕਾ ਦੀ ਸੀ ਜਾਂ ਇਹ ਜੰਗ ਇਜ਼ਰਾਈਲ ਦੀ ਸੀ? ਅੱਜ ਇਹ ਕੁਐਸਚਨ ਸਾਹਮਣੇ ਆ ਚੁੱਕਾ ਹੈ ਜਿਹੜਾ ਕਿ ਪ੍ਰੈਜ਼ੀਡੈਂਟ ਟਰੰਪ ਸਾਹਿਬ ਨੂੰ ਦੇਣਾ ਪੈਣਾ ਹੈ ਨਵੰਬਰ ਦੇ ਇਲੈਕਸ਼ਨ 'ਚ। ਹੁਣ ਇਸ ਤੋਂ ਬਾਅਦ ਇਹ ਗੱਲ ਕਰਨੇ ਆ ਕਿ ਇੱਥੇ ਅਸੀਂ ਕਿਵੇਂ ਪਹੁੰਚੇ। ਪ੍ਰੈਜ਼ੀਡੈਂਟ ਟਰੰਪ ਜਿਸ ਵੇਲੇ ਵਾਈਟ ਹਾਊਸ ਦੇ ਵਿੱਚ ਆਏ ਨੇ, ਤੁਸੀਂ ਅਗਰ ਗੂਗਲ ਕਰਕੇ ਰਿਸਰਚ ਕਰੋ ਕਿ ਬੀਬੀ ਨਤਨਯਾਹੂ ਦੇ ਕਿੰਨੇ ਦੌਰੇ ਨੇ ਵਾਈਟ ਹਾਊਸ ਦੇ ਜਾਂ ਮਾਰਾ-ਲਾਗੋ ਦੇ, ਇੱਕ ਪੂਰੀ ਲਾਬੀ ਮੂਵਮੈਂਟ ਚਲਾਈ ਗਈ ਔਰ ਉਹਨੂੰ ਮਜ਼ੀਦ ਪ੍ਰੈਸ਼ਰਾਈਜ਼ ਕੀਤਾ ਗਿਆ। ਹਾਲਾਂਕਿ ਇਹਨਾਂ ਦਾ ਖਾਬ ਤੇ ਪਿਛਲੇ 45 ਸਾਲ ਤੋਂ ਸੀ ਜ਼ਾਇਨਿਸਟ ਮਾਈਂਡਸੈਟ ਕਿ ਅਮਰੀਕਾ ਨੂੰ ਘਸੀਟ ਕੇ ਤੇ ਅਸੀਂ ਮਿਡਲ ਈਸਟ ਲੈ ਜਾਈਏ ਔਰ ਸਾਡੀ ਜੰਗ ਇਹ ਲੜੇ। ਗ੍ਰੇਟਰ ਇਜ਼ਰਾਈਲ ਦਾ ਖਾਬ ਜਿਹੜਾ ਉਹਦੇ 'ਚ ਅਮਰੀਕਾ ਅੱਗੇ ਲੱਗੇ ਤੇ ਅਸੀਂ ਉੱਥੇ ਗ੍ਰੇਟਰ ਇਜ਼ਰਾਈਲ ਬਣਾਈਏ। ਮੈਂ ਵੇਖੋ ਤੁਸੀਂ ਅੱਜ ਵੀ ਅਗਰ ਵੇਖਿਆ ਜਾਏ ਗਾਜ਼ਾ ਅਜੇ ਵੀ ਜਿਹੜਾ ਹੈ ਉਹ ਉੱਥੇ ਜਲ ਰਿਹਾ, ਜ਼ੁਲਮ ਸਿਤਮ ਦੀਆਂ ਸਟੋਰੀਆਂ ਨੇ। ਲੈਬਨਾਨ ਜਲ ਰਿਹਾ। ਔਰ ਉਸ ਤੋਂ ਬਾਅਦ ਅਗਰ ਵੇਖੋ ਤੇ ਉਹਨਾਂ ਨੇ ਜਿਹੜਾ ਗ੍ਰੇਟਰ ਇਜ਼ਰਾਈਲ ਦਾ ਨਕਸ਼ਾ ਦੁਨੀਆ ਦੇ ਸਾਹਮਣੇ ਰੱਖਿਆ, ਸਾਡਾ ਅਮਰੀਕਨ ਜਿਹੜਾ ਉੱਥੇ ਐਂਬੈਸਡਰ ਉਹਨੂੰ ਇੰਡੋਰਸ ਕਰ ਚੁੱਕਿਆ। ਇਹ ਉਹ ਬੰਦੇ ਕਰ ਰਹੇ ਨੇ ਜਿਨ੍ਹਾਂ ਦੀ ਦੁਨੀਆ ਦੇ ਵਿੱਚ ਆਬਾਦੀ 10 ਮਿਲੀਅਨ, ਪੂਰੀ ਦੁਨੀਆ ਦੀ ਆਬਾਦੀ 8 ਬਿਲੀਅਨ ਹੈ ਔਰ ਇਸਲਾਮ ਦੁਨੀਆ ਦਾ ਸੈਕੰਡ ਬਿਗੇਸਟ ਰਿਲੀਜਨ ਹੈ। ਅੱਜ ਇੱਕ ਦੁੱਖ ਦਾ ਇਜ਼ਹਾਰ ਹੋਰ ਕਰਾਂਗਾ। ਤਰਕੀਆ ਦੇ ਵਿੱਚੋਂ ਖਬਰ ਆਈ, ਉਹਨਾਂ ਦੇ ਫਾਰਨ ਮਿਨਿਸਟਰ ਨੇ ਸ਼ਾਇਦ ਅੱਜ ਕਿਹਾ, ਇਹ ਕਨਫਰਮ ਕਰਨਾ ਸ਼ਾਇਦ ਉਹਨਾਂ ਫਾਰਨ ਮਿਨਿਸਟਰ ਕਿਸੇ ਨੇ ਕਿਹਾ ਕਿ ਇਸ ਜੰਗ ਤੋਂ ਬਾਅਦ ਅੱਗੇ ਤੁਰਕੀਆ ਦੀ ਵਾਰੀ ਹੈ। ਤੇ ਕਿਆ ਇਹ ਅਸੀਂ ਇੰਜ ਹੀ ਮਾਰ ਖਾਂਦੇ ਰਹਿਣਾ? ਸਾਡੇ ਇਸ ਟਾਈਮ ਇਜ਼ਰਾਈਲ ਜਿਹੜਾ 10 ਮਿਲੀਅਨ ਲੋਕੀ ਨੇ, ਕੀ ਨੇ ਉਹ? ਦੁਨੀਆ ਦਾ ਹਰ ਸਟਾਰਟਅਪ ਉੱਥੋਂ ਸ਼ੁਰੂ ਹੁੰਦਾ, ਦੁਨੀਆ ਦੀ ਹਰ ਨਵੀਂ ਇਜਾਦ ਉੱਥੋਂ ਸ਼ੁਰੂ ਹੁੰਦੀ, ਦੁਨੀਆ ਦੀ ਹਰ ਕਿਤਾਬ ਅਗਰ ਕਿਸੇ ਸਾਇੰਸ ਦੀ ਕਿਤਾਬ ਪੜ੍ਹੀ ਹੈ ਤੇ ਉਹ ਕਿਸੇ ਯਹੂਦੀ ਨੇ ਲਿਖੀ, ਅੱਜ ਦੀ ਨਹੀਂ 1800 ਸਦੀ ਦੀ। ਅਮਰੀਕਾ ਨੂੰ ਬਣਾਉਣੇ ਵਾਲੇ ਉਹ ਨੇ, ਤਾਂ ਹੀ ਅੱਜ ਉਹ ਮਸਲ ਫਲੈਕਸ ਕਰਦੇ। ਦੁਨੀਆ ਦੀ ਸਭ ਤੋਂ ਵੱਡੀ ਇਸ ਵੇਲੇ ਕੰਪਨੀ ਜਿਹੜੀ ਅਮਰੀਕਾ ਦੇ ਵਿੱਚ ਜਿਹਨੂੰ ਕਿਹਾ ਜਾਂਦਾ ਬਲੈਕ ਰਾਕ, ਉਹਦੇ ਸਾਰੇ ਮਾਲਕ ਯਹੂਦੀ ਨੇ। ਤੁਸੀਂ ਵੇਖੋ ਤੇ ਅਮਰੀਕਾ ਦੇ ਹਰ ਵੱਡੇ ਬੈਂਕ ਦਾ ਮਾਲਕ ਯਹੂਦੀ ਹੈ। ਇਹ ਕੀ ਵਜ੍ਹਾ? ਅਸੀਂ ਸਿਰਫ ਫੇਰਾ ਹੀ ਪਾਇਆ ਦੁਨੀਆ ਤੇ, ਅਸੀਂ ਸਿਰਫ 3 ਟਾਈਮ ਦੀ ਰੋਟੀ ਖਾਣ ਆਏ ਹਾਂ। ਤੇ ਇਹ ਸੋਚਣਾ ਪਏਗਾ, ਤੁਹਾਨੂੰ ਵੀ ਸੋਚਣਾ ਪਏਗਾ, ਜਿਹੜੇ ਮੈਨੂੰ ਵੇਖ ਰਹੇ ਨੇ ਸਾਨੂੰ। ਇਹ ਮੇਰੀ ਤੁਹਾਡੇ ਵਾਸਤੇ ਇੱਕ ਹੰਬਲ ਰਿਕੁਐਸਟ ਹੈ ਕਿ ਖੁਦਾਰਾ ਬੱਚਿਆਂ ਨੂੰ ਆਖੋ ਸਾਇੰਸ ਤੇ ਤਵੱਜੋ ਦੇਣ। ਸਟੈਮ ਸਬਜੈਕਟ, ਸਾਇੰਸ, ਟੈਕਨੋਲੋਜੀ, ਇੰਗਲਿਸ਼ ਐਂਡ ਮੈਥ, ਇਹਨੂੰ ਕਿਹਾ ਜਾਂਦਾ ਸਟੈਮ ਸਬਜੈਕਟ। ਇਸ ਤੋਂ ਬਗੈਰ ਗੁਜ਼ਾਰਾ ਕੋਈ ਨਹੀਂ ਜੀ, ਅੱਗੇ ਗੁਜ਼ਾਰਾ ਕੋਈ ਨਹੀਂ। ਤੁਸੀਂ ਖਾਸ ਕਰ ਜਿਨ੍ਹਾਂ ਬਾਬਿਆਂ ਕੋਲ ਬੈਠੇ ਰਹਿੰਦੇ ਹੋ, ਇਹਨਾਂ ਕੋਲ ਇਜਾਜ਼ਤ ਲਓ। ਜਿਹੜੇ ਫੂਕਾਂ ਦੇ ਨਾਲ ਕੈਂਸਰ ਦਾ ਇਲਾਜ ਕਰ ਰਹੇ ਨੇ, ਖੁਦਾਰਾ ਹਕੀਕਤਮੰਦਾਨਾ ਪਸੰਦ ਜਿਹੜਾ ਨਾ ਆਪਣਾ ਰਵੱਈਆ ਰਿਐਲਿਟੀ ਦੇ ਕੋਲ ਆਓ, ਰਿਐਲਿਟੀ ਦੇ ਕੋਲ ਆਓ। ਇਜ਼ਰਾਈਲ ਨੂੰ ਸਟੱਡੀ ਕਰੋ। ਮੈਂ ਤਾਂ ਹਮੇਸ਼ਾ ਰਿਕੁਐਸਟ ਕਰਦਾ ਰਹਿਣਾ ਕਿ ਪਾਕਿਸਤਾਨ ਦੀ ਹਰ ਯੂਨੀਵਰਸਿਟੀ ਦੇ ਵਿੱਚ ਇਜ਼ਰਾਈਲ ਤੇ PhD ਹੋਣੀ ਚਾਹੀਦੀ ਹੈ। ਸਾਜਦਾਰ ਸਾਹਿਬ, ਮੈਂ ਪਹਿਲੇ ਵੀ ਜ਼ਿਕਰ ਕਰ ਚੁੱਕਾ ਕਿ ਸਦਰ ਟਰੰਪ ਜਿਹੜਾ ਉਹ ਜੰਗ ਨਹੀਂ ਚਾਹੁੰਦੇ ਸਨ,
तो फिर केड़ी मजबूरी बनी, वजह के बनी, के सूरत हाल बनी कि जी सदर ट्रंप आखिर इस जंग जड़ा है वो शामिल होए। असी सुन चुके हैं, कई अखबारों भी रिपोर्ट हो चुका है कि जी सदर ट्रंप जंग शामिल होने इस तो पहले जितने भी सदूर आए कोशिश की गई कि वो ईरान नाल जंग करन, पर उन्होंने नहीं की, सदर ट्रंप ने की। केड़ी मजबूरी सी सदर ट्रंप? मैं बिल्कुल एग्री करांगा। ਤੁਸੀਂ ਇਸ਼ਾਰਾ ਕਰ ਰਹੇ ਹੋ ਟੋਨੀ ਬਿਲਕਨ ਜਿਹੜੇ ਕਿ ਪਿਛਲੇ ਸਾਡੇ ਸੈਕਟਰੀ ਆਫ ਸਟੇਟ ਸਨ, ਉਹਨਾਂ ਨੇ ਆ ਕੇ ਇੰਟਰਵਿਊ ਦੇ ਵਿੱਚ ਕਿਹਾ ਕਿ ਜੀ। ਪਹਿਲੇ ਇਹ ਓਬਾਮਾ ਨੂੰ ਵੀ ਐਗਰੀ ਕਰਨ ਦੀ ਕੋਸ਼ਿਸ਼ ਕਰਦੇ ਰਹੇ ਨੇ ਔਰ ਉਸ ਤੋਂ ਬਾਅਦ ਜੋ ਬਾਈਡਨ ਨੂੰ ਵੀ, ਔਰ ਉਸ ਤੋਂ ਬਾਅਦ ਸਾਡੇ ਜਿਹੜੇ ਸੈਕਟਰੀ ਆਫ ਸਟੇਟ ਨੇ ਮਾਰਕੋ ਰੂਬੀਓ ਸਾਹਿਬ, ਉਹਨਾਂ ਨੇ ਸਾਡੀ ਕਾਂਗਰਸ ਦੀਆਂ ਸੀੜੀਆਂ ਦੇ ਸਾਹਮਣੇ ਖਲੋ ਕੇ ਪਬਲਿਕ ਨੈਸ਼ਨਲ ਟੀਵੀ ਤੇ ਕਿਹਾ ਸੀ ਕਿ ਠੀਕ ਹੈ। ਸਾਡੀ ਇਨਫੋਰਮੇਸ਼ਨ ਦੇ ਮੁਤਾਬਕ ਇਜ਼ਰਾਈਲ ਅਟੈਕ ਕਰਨ ਲੱਗਾ ਸੀ ਤੇ ਸਾਡੇ ਕੋਲ ਚੋਇਸ ਹੀ ਕੋਈ ਨਹੀਂ ਸੀ ਕਿ ਅਸੀਂ ਇਹਦੇ 'ਚ ਛਾਲ ਮਾਰੀਏ। ਇਹ ਸਰਕਮਸਟੈਂਸਸ ਇਸ ਵੇਲੇ ਰਿਪੋਰਟਾਂ ਜਿਹੜੀਆਂ ਬਾਹਰ ਆ ਰਹੀਆਂ ਨੇ, ਸ਼ਾਇਦ ਭਾਈ ਉਹ ਇਹ ਕਹਿੰਦੀਆਂ ਨੇ ਕਿ ਬੀਬੀ ਨਤਨਿਆਹੂ ਨੇ ਪਲਾਨ ਆ ਕੇ ਦੱਸਿਆ ਸੀ ਵੈਨਜ਼ੂਏਲਾ ਦੇ ਮਾਰਕੇ ਤੋਂ ਬਾਅਦ ਕਿ ਤੁਸੀਂ ਆਉਣਾ, ਤੁਸੀਂ ਆ ਕੇ ਉੱਥੇ ਇਰਾਨੀ ਲੀਡਰਸ਼ਿਪ ਦਾ ਖਾਤਮਾ ਕਰਨਾ 2 ਦਿਨਾਂ ਦੇ ਵਿੱਚ, ਤੇ ਤੀਜੇ ਦਿਨ ਰਜ਼ਾ ਸ਼ਾਹ ਪਹਿਲਵੀ ਆਏਗਾ ਤੇ ਚੌਥੇ ਦਿਨ ਤਹਿਰਾਨ ਦੇ ਵਿੱਚ ਇਜ਼ਰਾਈਲ ਦੀ ਐਮਬੈਸੀ ਖੁੱਲ ਜਾਏਗੀ। ਫਿਰ ਆਬਨਾਏ ਹਰਮੂਜ਼ ਵੀ ਸਾਡਾ, ਤੇਲ ਵੀ ਸਾਡਾ ਤੇ ਸਾਰਾ ਗਲਫ ਵੀ ਸਾਡਾ, ਤੇ ਤੁਸੀਂ ਵਾਪਸ ਆ ਕੇ ਤੇ ਅੱਗੇ ਕੋਲੰਬੀਆ ਤੇ ਕਿਊਬਾ ਚਲੇ ਜਾਓ ਤੇ ਟਰਾਫੀਆਂ ਸਜਾਉਂਦੇ ਰਹੋ ਆਪਣੇ ਟੇਬਲ ਤੇ ਅਗਲਾ ਇਲੈਕਸ਼ਨ ਵੀ ਤੁਹਾਡਾ ਤੇ ਮਿਡ ਟਰਮ ਵੀ ਤੁਹਾਡਾ। ਇਹ ਉਹਨੇ ਸਾਹਮਣੇ ਰੱਖਿਆ ਆ ਕੇ। ਔਰ ਉਸ ਤੋਂ ਬਾਅਦ ਸਭ ਤੋਂ ਵੱਡੀ ਤੇ ਗੱਲ ਇੱਕ ਹੋਰ ਵੀ ਹੈ ਕਿ ਪ੍ਰੈਜ਼ੀਡੈਂਟ ਟਰੰਪ ਵੈਸੇ ਵੀ ਲੀਨ ਕਰਦੇ ਸਨ ਇਜ਼ਰਾਈਲ ਵਾਲੇ ਪਾਸੇ। ਉਹਦੀਆਂ 2 ਵਜੂਹਾਂ ਦੱਸਣਾ ਚਾਹੁੰਦਾ। ਇਸ ਵੇਲੇ ਇਜ਼ਰਾਈਲ ਦਾ ਜਿਹੜਾ ਪੈਕ ਹੈ, ਇਹ ਪੈਕ ਜਿਹੜਾ ਕਿ ਇੱਥੇ ਪੈਸੇ ਵੰਡਦਾ ਹੈ ਕਾਂਗਰਸਮੈਨਾਂ ਤੇ ਸੈਨੇਟਰਾਂ 'ਚ, $100 ਮਿਲੀਅਨ ਉਹ ਹਰ ਇਲੈਕਸ਼ਨ ਤੇ ਪੰਪ ਕਰਦੇ ਨੇ ਇੱਥੇ ਆਪਣੇ ਇਨਫਲੂਐਂਸ ਨੂੰ ਵਧਾਉਣ ਵਾਸਤੇ। ਪ੍ਰੈਜ਼ੀਡੈਂਟ ਟਰੰਪ ਸਾਹਿਬ ਦੇ ਤੇ ਘਰ ਇਜ਼ਰਾਈਲ ਬੈਠਾ ਹੈ ਕਿਉਂਕਿ ਉਹਨਾਂ ਦਾ ਦਾਮਾਦ ਜਿਹੜਾ ਉਹ ਜਿਊਇਸ਼ ਹੈ। ਇਸ ਵੇਲੇ 2 ਬੰਦੇ ਜਿਹੜਾ ਨੂੰ ਉਹਨਾਂ ਨੇ ਕਿਹਾ ਸੀ ਜਾ ਕੇ ਤੁਸੀਂ ਗਜ਼ਾ ਦਾ ਹੱਲ ਢੂੰਡੋ, ਈਰਾਨ ਦੀ ਜੰਗ ਦਾ ਹੱਲ ਢੂੰਡੋ, ਲਬਨਾਨ ਦਾ ਹੱਲ ਢੂੰਡੋ, ਜਿਨ੍ਹਾਂ ਦੇ ਕੋਲ ਮਿਡਲ ਈਸਟ ਦੀਆਂ ਚਾਬੀਆਂ ਨੇ, ਦੋਵੇਂ ਜੂਇਸ਼ ਨੇ। ਸਟੀਵ ਵਿਟਕਾਫ ਵੀ ਜੂਇਸ਼ ਨੇ, ਉਸ ਤੋਂ ਬਾਅਦ ਸਾਡੇ ਜੈਰਡ ਕੁਸ਼ਨਰ ਵੀ ਜੂਇਸ਼ ਨੇ, ਟੋਨੀ ਬਿਲਕਨ ਜਿਹਨਾਂ ਦੀ ਤੁਸੀਂ ਗੱਲ ਕਰ ਰਹੇ ਸਾਂ ਪਹਿਲੇ, ਉਹ ਵੀ ਜੂਇਸ਼ ਨੇ। ਇਸ ਤੋਂ ਪਹਿਲੇ ਹੈਨਰੀ ਕੈਸਿੰਜਰ ਵੀ ਜੂਇਸ਼ ਸਨ। ਹੋਰ ਵੀ ਇੱਥੇ ਅਗਰ ਸੋਚਿਆ ਜਾਏ ਤਾਂ ਮੈਂ ਤੁਹਾਨੂੰ ਕਰ ਰਿਹਾ ਕਿ ਮੈਂ ਸ਼ਾਇਦ ਭਾਈ ਮੈਂ ਆਪਣੇ ਆਪ ਤੋਂ, ਬਲਕਿ ਮੈਂ ਇਹ ਨਹੀਂ ਕਿਸੇ ਨੂੰ ਕ੍ਰਿਟਿਸਾਈਜ਼ ਨਹੀਂ, ਮੈਂ ਆਪ ਵੀ ਉਹਨਾਂ ਲੋਕਾਂ ਸ਼ਾਮਲ ਹੈ ਜਿਨ੍ਹਾਂ ਦੁਨੀਆ ਦੇ ਸਿਰਫ ਫੇਰਾ ਹੀ ਪਾਇਆ। ਕੋਈ ਕੰਟਰੀਬਿਊਸ਼ਨ ਨਹੀਂ ਹੈ, ਕੋਈ ਕੰਟਰੀਬਿਊਸ਼ਨ ਨਾ ਪਾਕਿਸਤਾਨ ਵਾਸਤੇ, ਨਾ ਮਜ਼ਹਬ ਵਾਸਤੇ, ਨਾ ਆਪਣੇ ਗਲੀ ਵਾਸਤੇ, ਨਾ ਮਹੱਲੇ ਵਾਸਤੇ, ਕੋਈ ਕੱਖ ਨਹੀਂ। ਤਾਂ ਦਰ ਹਕੀਕਤ ਵੇਖਿਆ ਜਾਏ, ਮੈਂ ਤਾਂ ਕਈ ਵਾਰੀ ਇਹਨਾਂ ਯਹੂਦੀਆਂ ਨੂੰ ਪੁੱਛਣਾ, ਅੱਛਾ ਫਿਰ ਸਾਰੇ ਯਹੂਦੀ ਵੀ ਭੈੜੇ ਨਹੀਂ, ਸਿਰਫ ਜਿਹੜੇ ਇਹਨਾਂ ਦੇ ਵਿੱਚੋਂ ਜ਼ਾਇਨਿਸਟ ਨੇ, ਐਕਸਟ੍ਰੀਮ ਵਰਜਨ ਹੈ, ਉਹਨਾਂ ਦੇ ਖਿਆਲਾਤ ਨੇ ਕਿ ਪ੍ਰਾਮਿਸ ਲੈਂਡ ਹੋਵੇ ਸਾਡੇ ਕੋਲ, ਔਰ ਉਸ ਪ੍ਰਾਮਿਸ ਲੈਂਡ ਦੇ ਵਿੱਚ ਸਾਰੇ ਮਿਡਲ ਈਸਟ ਸਾਡਾ ਇਨਕਲੂਡਿੰਗ ਸਾਊਦੀ ਅਰੇਬੀਆ। ਅੱਛਾ ਹੁਣ ਦੂਜੀ ਇੱਕ ਹੋਰ ਵੀ ਛੋਟੇ ਜਿਹੇ ਤੁਹਾਡੇ ਵੇਖਣ ਵਾਲਿਆਂ ਨੂੰ ਐਜੂਕੇਟ ਕਰਨਾ ਚਾਹਾਂਗਾ। ਇੱਕ ਤੇ ਜ਼ਾਇਨਿਸਟ ਲਫ਼ਜ਼ ਹੈ, ਇਹ ਮਾਊਂਟ ਜ਼ਾਇਨ ਜਿਹੜਾ ਕਿ ਉੱਥੇ ਇੱਕ ਪਹਾੜ ਹੈ, ਉੱਥੇ ਕਈ ਚੀਜ਼ਾਂ ਸਾਡੇ ਤੁਹਾਨੂੰ ਪਤਾ ਹੀ ਹੈ, ਦੁਨੀਆ ਦੇ ਸਭ ਤੋਂ ਜ਼ਿਆਦਾ ਪੈਗੰਬਰ ਜਿਹੜੇ ਨੇ ਫਲਸਤੀਨ ਦੀ ਵੈਲੀ 'ਚ ਆਏ ਨੇ। ਦੂਜੀ ਚੀਜ਼ ਅਰਜ਼ ਕਰਨਾ ਚਾਹਾਂਗੇ, ਕ੍ਰਿਸਚਨਾਂ ਦੇ ਵਿੱਚ ਇੱਕ ਟਰਮ, ਇੱਕ ਫਿਰਕਾ ਉਹਨੂੰ ਕਿਹਾ ਜਾਂਦਾ ਜ਼ਾਇਨਸ ਕ੍ਰਿਸਚਨਸ। ਉਹ ਯਹੂਦੀਆਂ ਨਾਲੋਂ ਵੀ ਜ਼ਿਆਦਾ ਯਹੂਦੀਆਂ ਨਾਲ ਪਿਆਰ ਕਰਦੇ। ਉਹ ਕਹਿੰਦੇ ਨੇ ਕਿ ਇਹਨਾਂ ਨੂੰ ਜਿਹੜੀ ਪ੍ਰਾਮਿਸ ਲੈਂਡ ਦਿੱਤੀ ਗਈ ਇਹਨੂੰ ਦੇਣਾ ਚਾਹੀਦਾ, ਬਲਕਿ ਉਹ ਬਲੀਵ ਕਰਦੇ ਨੇ ਕਿ ਯਹੂਦੀ ਜਿਹੜੇ ਗਾਡ ਚੋਜ਼ਨ ਬੰਦੇ, ਖੁਦਾ ਨੇ ਇਹਨਾਂ ਨੂੰ ਚੁਣਿਆ, ਜੀਸਸ ਜਿਊ ਸੀ। ਇਹ ਤੇ ਬਹੁਤ ਮੁਤਬਰਕ ਲੋਕ ਨੇ, ਔਰ ਇੱਥੋਂ ਅਮਰੀਕਾ ਦੇ ਵਿੱਚੋਂ ਚੰਦੇ ਪਾ ਕੇ ਉਹਨਾਂ ਰੁਪਏ ਦਿੰਦੇ ਨੇ। ਇਸ ਵਕਤ ਜਿਹੜੀ ਸਾਡੀ ਰੂਲਿੰਗ ਐਲੀਟ ਹੈ, ਸਾਡੀ ਇਸ ਵੇਲੇ ਐਡਮਿਨਿਸਟ੍ਰੇਸ਼ਨ ਹੈ, ਉਹਨਾਂ ਦੇ ਵਿੱਚ ਮੈਜੋਰਿਟੀ ਜਿਹੜੇ ਨੇ ਉਹ ਲੋਕੀ ਜ਼ਾਇਨਿਸਟ ਕ੍ਰਿਸਚਨ ਨੇ। ਤੇ ਮੇਰਾ ਖਿਆਲ 'ਚ ਇਸ ਵਾਸਤੇ ਇਹ ਜੋ ਕੁਝ ਹੋ ਰਿਹਾ ਹੈ, ਇਹਦੇ ਪਿੱਛੇ ਕਈ ਅਵਾਮਲ ਸ਼ਾਮਲ ਨੇ, ਇੱਕ ਚੀਜ਼ ਨਹੀਂ, ਕਈ ਅਵਾਮਲ ਸ਼ਾਮਲ। ਲੇਕਿਨ ਇਹ ਮੰਨਣਾ ਪਏਗਾ ਇਸ ਡਿਸਕਸ਼ਨ ਦੇ ਐਂਡ ਤੇ ਕਿ ਯਹੂਦੀਆਂ ਦੀ ਕਿਸੇ ਸ਼ੈ ਦਾ ਤੋੜ ਅਜੇ ਤੱਕ 8 ਬਿਲੀਅਨ ਦੁਨੀਆ ਦੇ ਵਿੱਚ ਕਿਸੇ ਕੋਲ ਨਹੀਂ। ਨਾ ਔਰ ਕਿਉਂ ਨਹੀਂ ਹੈ? ਨਾਲੇਜ ਇਜ਼ ਅ ਪਾਵਰ, ਔਰ ਸਭ ਤੋਂ ਜ਼ਿਆਦਾ ਪਾਵਰਫੁਲ ਜਿਹੜਾ ਚੀਜ਼ ਦੁਨੀਆ 'ਚ ਨਾਲੇਜ ਹੈ, ਔਰ ਉਹਦੇ ਤੇ ਗ੍ਰਿਪ ਹੋਣਾ ਦੀ। ਮੈਂ ਹੁਣ ਛੋਟੀ ਜਿਹੀ ਅਰਜ਼ ਕਰਨਾ ਚਾਹਾਂਗਾ ਤੁਹਾਡੇ ਵੇਖਣ ਵਾਲਿਆਂ ਨੂੰ, ਮੈਂ ਇੰਟਰਸਟਿੰਗ ਚੀਜ਼ ਵੀ ਕੋਈ ਮੇਰਾ ਦਿਲ ਦੱਸਾਂ। ਇਜ਼ਰਾਈਲ ਜਿਹੜਾ ਇਸ ਟਾਈਮ ਉਹਨੇ 3 ਤਜਰਬੇ ਕੀਤੇ ਸਨ, 3 ਨਵੀਆਂ ਚੀਜ਼ਾਂ ਪ੍ਰੋਡਕਟ ਉਹਨਾਂ ਨੇ ਟਰਾਈ ਕੀਤੀਆਂ ਸਨ ਗਜ਼ਾ ਜੰਗ ਦੇ ਵਿੱਚ, ਜਿਹਦਾ ਉਹਦੀਆਂ ਜਿਹੜੀਆਂ ਉਹਨਾਂ ਨੇ ਬਣਾਈਆਂ ਸਨ ਸਾਇੰਟੀਫਿਕ ਚੀਜ਼ਾਂ, ਚਾਹੇ ਉਹ ਤੁਸੀਂ ਕਹਿ ਲਓ ਕਿ ਨਵੀਆਂ ਵੈਬਸਾਈਟਾਂ ਜਾਂ ਚੀਜ਼ਾਂ ਜਿਸ ਤਰ੍ਹਾਂ ਵੀ। ਇੱਕ ਦਾ ਨਾਂ ਸੀ ਗਾਸਪਲ, ਵੇਅਰ ਇਜ਼ ਡੈਡੀ ਔਰ ਲੈਵੈਂਡਰ। ਇਹ ਅੱਗੋਂ ਫਿਊਚਰ 'ਚ ਵੇਚਣ ਕਰਨਗੇ, ਤੁਹਾਨੂੰ ਵੀ ਵੇਚਣਗੇ, ਇੰਡੀਆ ਨੂੰ ਵੀ ਵੇਚਣਗੇ, ਰਸ਼ੀਆ ਨੂੰ ਵੀ ਵੇਚਣਗੇ, ਅਮਰੀਕਾ ਨੂੰ ਵੀ ਵੇਚਣਗੇ। ਟੈਸਟ ਕਰ ਰਹੇ ਹੁੰਦੇ। ਜਿਹੜਾ ਪਾਇਲਟ ਢੂੰਡਣਗੇ ਸਨ, ਮੈਂ ਆਪਣੇ ਵੇਖਣ ਵਾਲਿਆਂ ਨੂੰ ਕਹਾਂਗਾ ਜ਼ਰਾ ਗੌਰ ਕਰਨਾ, ਗੂਗਲ ਤੇ ਜਾਣਾ ਕਿ ਜਿਹੜਾ ਈਰਾਨ ਦੇ ਵਿੱਚ ਪਾਇਲਟ ਡਿੱਗਾ ਸੀ ਉਹਨੂੰ ਕਿਵੇਂ ਉੱਥੋਂ ਪਿਕ ਕੀਤਾ ਗਿਆ। ਉਹ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਪਿਕ ਕੀਤਾ, ਔਰ ਉਹ ਜਿਹੜੀ ਉਹ ਪ੍ਰੋਡਕਟ ਸੀ ਉਹਨੂੰ ਕਹਿੰਦੇ ਨੇ
ਗੋਸਟ ਮਰਮਰ ਉਹਦੇ ਹਾਰਟ ਬੀਟ ਨੂੰ ਉਹਨੂੰ ਰੀਡ ਕੀਤਾ ਗਿਆ ਕਿ ਸਹੀ। ਕਿੱਥੇ ਪਏ ਆ ਉਹ ਪਾਇਲਟ, ਉਹਨੂੰ ਪਿਕ ਕੀਤਾ ਗਿਆ। ਹੁਣ ਦੂਜੀ ਦੁਨੀਆ ਜਿੱਥੇ ਅਸੀਂ ਰਹਿ ਰਹੇ ਹਾਂ, ਜਿਹੜੇ ਲੋਕੀ ਮੇਰੀ ਜ਼ਬਾਨ ਸਮਝਦੇ ਨੇ, ਹੁਣ ਉਹ ਵੇਖੋ ਨਾ, ਉਹ ਕਿੱਥੇ ਖਲੋਤੇ ਨੇ। ਉੱਥੇ ਇੱਕ ਬਾਬਾ ਸ਼ੁਫ ਸੀ ਜਿਹੜਾ ਫੂਕਾਂ ਨਾਲ ਕੈਂਸਰ ਦਾ ਇਲਾਜ ਪਿਆ ਕਰਦਾ ਸੀ, ਫੂਕਾਂ ਦੇ ਨਾਲ ਬਾਈਪਾਸ ਸਰਜਰੀ ਕਰ ਰਿਹਾ ਸੀ। ਹੁਣ ਇਹ ਡਿਸਟੈਂਸ ਵੇਖੋ, ਗੈਪ ਵੇਖੋ। ਮੈਂ ਅੱਜ ਦੀ ਜੰਗ ਜਿਹੜੀ ਇਜ਼ਰਾਈਲ ਦੀ, ਉਹ ਵੀ ਈਰਾਨ, ਇਜ਼ਰਾਈਲ, ਲੈਬਨਾਨ, ਗਾਜ਼ਾ, ਦਿਸ ਇਜ਼ ਅ ਵਾਰ ਆਫ ਸਿਵਲਾਈਜੇਸ਼ਨ। ਅਸੀਂ ਲੋਕੀ ਬਿਲਕੁਲ ਦੂਜੇ ਪਾਸੇ ਆ। ਉਹ ਜਿਹੜੇ ਮਿਜ਼ਾਈਲ ਮਾਰ ਰਹੇ ਨੇ, ਉਹ ਟਾਰਗੇਟ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਪਿਕ ਕਰ ਰਿਹਾ। ਤੇ ਸਾਡੇ ਬੱਚੇ ਅੱਜ ਵੇਖੋ ਨਾ, ਅਸੀਂ ਸ਼ਾਇਦ ਭਾਈ ਆਪ ਜਿਸ ਮੁਲਕ ਦੇ ਵਿੱਚ ਮੇਰੀ ਜ਼ਬਾਨ ਜਾਂ ਪ੍ਰੋਗਰਾਮ, ਉੱਥੇ ਕੋਈ ਇੱਕ ਢੰਗ ਦਾ ਕੰਮ ਦਾ ਇੱਕ ਇੰਗਲਿਸ਼ ਚੈਨਲ ਨਹੀਂ ਹੈ। ਉੱਥੇ ਟਵੀਟ ਵੀ ਕਰਨੀ ਪੈਂਦੀ ਮੁਰਸ਼ਦ ਪਾਕ ਤੇ ਉਰਦੂ ਚ ਕਰਦੇ ਨੇ। ਇਹ ਮੇਰੇ ਜੇ ਬੰਦਿਆਂ ਦੀ ਅਲਮੀਆਤ ਇਹ ਨੇ। ਸਾਜਿਦ ਤਾਰੜ ਸਾਹਿਬ, ਜੰਗ ਬੰਦੀ ਹੋਈ ਹੈ ਔਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੁਬਾਰਾ ਮਾਮਲਾ ਜੰਗ ਵਾਲੇ ਪਾਸੇ ਨਾ ਜਾਵੇ। ਲੇਕਿਨ ਇੱਕ ਚੀਜ਼ ਹੋਰ ਵੀ ਹੈ ਨਾ ਕਿ ਇਸਰਾਈਲ, ਤੁਸੀਂ ਆਪੋ ਜ਼ਿਕਰ ਕਰ ਚੁੱਕੇ ਹੋ ਕਿ ਬੜਾ ਜਿਹੜਾ ਹੈ ਉਹ ਇਨਫਲੂਐਂਸ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਲਾਬੀ ਦਾ ਸਪੋਇਲਰ ਦੇ ਤੌਰ ਤੇ ਇਸਰਾਈਲ ਵੀ ਮੌਜੂਦ ਹੈ। ਤੇ ਕੀ ਨਜ਼ਰ ਆ ਰਿਹਾ ਹੈ, ਜੰਗ ਬੰਦੀ ਕਾਇਮ ਰਹੇਗੀ, ਖੁਦਾ ਨਾ ਖਾਸਤਾ ਮਾਮਲਾ ਦੁਬਾਰਾ ਐਸਕੇਲੇਸ਼ਨ ਵਾਲੇ ਪਾਸੇ ਤੇ ਨਹੀਂ ਜਾ ਰਿਹਾ? ਔਰ ਵੇਖੋ ਨਾ ਤੁਸੀਂ ਅਜੇ, ਔਰ ਓਪਨ ਵੂੰਡ ਨੇ। ਗਜ਼ਾ ਕਿਹੜਾ ਮੁੱਕ ਗਿਆ ਹੋਇਆ? ਗਜ਼ਾ ਚ ਅਜੇ ਵੀ ਉਥੋਂ ਮਾਰੀ ਜਾ ਰਹੀ ਹੈ। ਲੈਬਨਾਨ ਤੇ 200 ਟਾਰਗੇਟ ਪਿਕ ਕਰਕੇ ਕੱਲ ਉਹਨਾਂ ਨੇ ਮਾਰਿਆ ਲੈਬਨਾਨ ਦੇ ਵਿੱਚ। ਕੋਈ ਹੈ ਉਹਨਾਂ ਨੂੰ ਪੁੱਛਣ ਵਾਲਾ? ਕੋਈ ਮੋਰਾਲਿਟੀ, ਕੋਈ ਹਿਊਮਨ ਰਾਈਟਸ, ਕੋਈ ਦੁਨੀਆ ਦੀ ਤਾਕਤ? ਕੁਐਸਚਨ ਨਾ, ਨਨ, ਜ਼ੀਰੋ। ਉਹ ਕਹਿੰਦੇ ਸਾਡੀ ਤਾਕਤ, ਸਾਡਾ ਆਪਣਾ ਕਾਨੂੰਨ। ਵੇਖੋ ਨਾ, ਅਸੀਂ 2 ਬਿਲੀਅਨ ਮੁਸਲਮਾਨ, 8 ਬਿਲੀਅਨ ਦੂਜੇ ਇਨਸਾਨ ਨੇ। ਕੋਈ ਹੈ ਮਾਈਦਾ ਲਾਲ ਉਹਨਾਂ ਦੇ ਸਾਹਮਣੇ ਖਲੋ ਕੇ ਪੁੱਛੇ ਕੀ ਕਰ ਰਹੇ ਹੋ? ਕੋਈ ਹੈ? ਵੇਖੋ ਇਹੀ ਤੇ ਮੇਰਾ। ਔਰ ਉਹਨਾਂ ਦਾ ਤੁਸੀਂ ਕਹਿ ਰਹੇ ਹੋ ਨਾ ਜੰਗ ਬੰਦ, ਕੱਲ ਫਿਰ ਸ਼ੁਰੂ ਕਰ ਲੈਣੇ। ਕੱਲ ਨਵਾਂ ਜਵਾਜ਼ ਬਣਾ ਕੇ ਮੈਂ ਇਹ ਅਰਜ਼ ਕਰਨਾ ਚਾਹਾਂਗਾ, ਦੁਨੀਆ ਚੀਖ ਰਹੀ ਹੈ ਕਿ ਜਨੇਵਾ ਦੇ ਵਿੱਚ ਈਰਾਨੀ ਹਰ ਗੱਲ ਨੂੰ ਮੰਨ ਗਏ ਸਨ, ਉਹ ਹਰ ਟਰਮ ਤੇ ਡਿਸਕਸ ਕਰ ਗਏ ਸਨ। ਇਹ ਪਾਕਿਸਤਾਨ ਦੇ ਵਿੱਚ 14.5 ਸ਼ਰਾਇਤ 15 ਦੇ ਵਿੱਚੋਂ ਮੈਂ ਸਮਝਦਾ 15 ਦੇ 15 ਈਰਾਨੀ ਮਰ ਗਏ ਸਨ। ਜਵਾਦ ਜ਼ਰੀਫ ਸਾਹਿਬ ਉਹਨਾਂ ਦੇ ਜਿਹੜੇ ਪੁਰਾਣੇ ਨੇ ਫਾਰਨ ਮਿਨਿਸਟਰ, ਉਹਨਾਂ ਦੀਆਂ ਟਵੀਟਾਂ ਖੋਲੋ। ਬਹੁਤ ਅਜ਼ੀਮ ਆਦਮੀ, ਮੈਂ ਕਹਿੰਦਾ ਉਹ ਕਹਿੰਦੇ ਸਨ ਕਿ ਜ਼ਰਾ ਤੁਸੀਂ ਟਾਈਮ ਬਾਏ ਕਰੋ, ਨਤਨਿਆਹੂ ਤੋਂ ਬਾਅਦ ਵੀ ਦੁਨੀਆ ਹੋਣੀ ਹੈ, ਪ੍ਰੈਜ਼ੀਡੈਂਟ ਟਰੰਪ ਤੋਂ ਬਾਅਦ ਵੀ ਦੁਨੀਆ ਹੋਏਗੀ, ਟਾਈਮ ਬਾਏ ਕਰ ਲਓ, ਆਪਣੇ ਆਪ ਨੂੰ ਬਚਾਓ। ਸਿਆਣਪ ਦਾ ਤਕਾਜ਼ਾ ਹੈ, ਆਪਣੇ ਆਪ ਨੂੰ ਬਚਾਓ। ਔਰ ਖੁਦਾਰਾ ਮੈਂ ਤੁਹਾਡੇ ਸਾਰਿਆਂ ਦੇ ਪੈਰੀਂ ਪੈਣਾ, ਬੱਚਿਆਂ ਨੂੰ ਇੰਗਲਿਸ਼ ਤੇ ਮੈਥ ਪੜਾਓ, ਸਾਇੰਸ ਪੜਾਓ ਇਹਨੂੰ ਖੁਦਾਰਾ। ਲੋਕੀ ਪੰਜਾਬੀ ਐਜ਼ ਅ ਹਾਬੀ ਪੜ੍ਹਦੇ ਨੇ, ਲੋਕੀ ਫਾਰਸੀ ਚ MA ਤੇ ਹਿਸਟਰੀ ਚ MA ਤੇ ਇੰਗਲਿਸ਼ ਲਿਟਰੇਚਰ ਐਜ਼ ਅ ਹਾਬੀ ਪੜ੍ਹਦੇ ਨੇ, ਰੋਜ਼ਗਾਰ ਵਾਸਤੇ ਨਹੀਂ। ਸਾਇੰਸ ਦੀ ਲੋੜ ਜੇ, ਸਾਇੰਸ ਦੀ ਲੋੜ ਤੁਹਾਨੂੰ ਖੁਦਾਰਾ ਉਧਰ ਤਵੱਜੋ ਦਿਓ। ਨਹੀਂ ਤੇ ਇਵੇਂ ਹੀ ਫਿਰ ਤੁਸੀਂ ਵੀ ਜਿਵੇਂ ਉਹ ਕਹਿੰਦੇ ਨਾ ਕਿ ਇਸ ਵੇਲੇ ਇਜ਼ਰਾਈਲ ਜਿਹੜਾ 10 ਮਿਲੀਅਨ ਹੈ ਜੀ ਆਬਾਦੀ ਉਹਨਾਂ ਦੀ ਸਾਰੀ, ਔਰ 10 ਮਿਲੀਅਨ ਵੀ ਜੰਗ ਨੂੰ ਸਪੋਰਟ ਨਹੀਂ ਕਰਦੇ। ਜ਼ਾਇਨਿਸਟ ਇਸ ਤੋਂ ਵੀ ਥੋੜੇ ਹੋਣੇ ਨੇ, ਲੇਕਿਨ ਵੇਖੋ ਕਿਤਨੇ ਪਾਵਰਫੁਲ। ਵੇਖੋ ਇਹਦੇ ਬਾਰੇ ਪੜ੍ਹੋ, ਤੁਸੀਂ ਰਿਸਰਚ ਕਰੋ। ਇਹ ਸਾਰੀ ਦਿਹਾੜੀ ਤੁਸੀਂ ਇਹ ਇਮਾਂ ਬਣਾਉਂਦੇ ਹੋ ਪੰਜਾਬੀ ਤੇ ਉਰਦੂ ਚ, ਇਹ ਵੀ ਵੇਖੋ, ਗੂਗਲ ਕਰੋ ਇਸ ਕਿ ਇਜ਼ਰਾਈਲ ਕਿਵੇਂ ਰੂਲ ਕਰ ਰਿਹਾ, ਕਿਵੇਂ ਸਾਡੇ ਮੁਲਕਾਂ ਦੇ ਵਿੱਚ। ਵੇਖੋ ਹਿਸਟੋਰੀਕਲੀ ਰਿਸਰਚ ਕਰੋ ਕਿ ਉਹਨੇ ਕਿਵੇਂ ਪਿਕ ਕਰਕੇ ਇੱਕ ਕੰਟਰੀ ਆਲੇ ਦੁਆਲੇ, ਇਰਾਕ, ਲੀਬੀਆ, ਉਸ ਤੋਂ ਬਾਅਦ ਲੈਬਨਾਨ, ਉਸ ਤੋਂ ਬਾਅਦ ਸੀਰੀਆ, ਅੱਗੋਂ ਕਿਹਦੀ ਵਾਰੀ ਹੈ। ਵੇਖੋ ਨਾ ਜਾਰਡਨ ਦੇ ਦਰਿਆ ਲਤਾਨੀ ਤੱਕ ਪਹੁੰਚ ਗਿਆ। ਕੋਸ਼ਿਸ਼ ਕਰੋ, ਪੜ੍ਹੋ ਹਿਸਟਰੀ ਕਿ ਉਹਦੇ ਅੱਗੇ ਫਿਊਚਰ ਪਲਾਨ ਕੀ ਨੇ ਔਰ ਕਿਵੇਂ ਕਰ ਰਿਹਾ ਸਾਰਾ ਕੁਝ। ਇਹ ਪਲੀਜ਼ ਖੁਦਾਰਾ ਆਪਣੇ ਆਪ ਤੇ ਤਰਸ ਫਰਮਾਓ ਔਰ ਪਲੀਜ਼ ਸਾਇੰਸ ਵਾਲੇ ਪਾਸੇ